ਇਹ ਜਿਹੜੇ 10 ਸਿੰਘ ਭਾਈ ਅੰਮ੍ਰਿਤਪਾਲ ਸਿੰਘ ਔਰ 9 ਹੋਰ ਜਿਨ੍ਹਾਂ ਨੂੰ 2900 ਕਿਲੋਮੀਟਰ ਦੂਰ ਰੱਖਿਆ ਗਿਆ ਉਹਨਾਂ ਨੂੰ ਫੋਨ ਫੈਸਿਲਿਟੀ ਵੀ ਨਹੀਂ ਦਿੱਤੀ ਜਾ ਰਹੀ ਕਿ ਵੀ ਉਹ ਆਪਣੇ ਗੱਲ ਕਰ ਸਕਣ ਵਕੀਲ ਨਾਲ, ਆਪਣੇ ਪਰਿਵਾਰਾਂ ਨਾਲ। ਉਹਨਾਂ ਨੂੰ ਖਾਣਾ ਜਿਹੜਾ ਦਿੱਤਾ ਜਾ ਰਿਹਾ ਹੈ ਉਹ ਉਸ ਦੇ ਵਿੱਚ ਤੰਬਾਕੂ ਦੀ ਮਿਲਾਵਟ, ਹੋਰ ਵੀ ਕੁਝ ਨਸ਼ੀਲੀਆਂ ਚੀਜ਼ਾਂ ਖਾਣ ਪਾਣ 'ਚ ਦਿੱਤੀਆਂ ਜਾ ਰਹੀਆਂ ਨੇ। ਦਿਮਾਗੀ ਤੇ ਸਰੀਰਕ ਤੌਰ ਤੇ ਕਮਜ਼ੋਰ ਕਰਨ ਲਈ ਕਈ ਖਤਰਨਾਕ ਮੈਟਲ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਪਾ ਕੇ ਦਿੱਤਾ ਜਾਂਦਾ ਹੈ, ਉਹ ਜਿਸ ਨਾਲ ਕੁਝ ਵੀ ਹੋ ਸਕਦਾ ਹੈ। ਕਤਲ ਨਨ, ਡਾਕਾ ਨਨ, ਕਿਡਨੈਪਿੰਗ ਨਨ, ਬੰਬ ਧਮਾਕੇ ਨਨ, ਰੇਪ ਨਨ। ਫਿਰ ਜੁਰਮ ਕੀ ਹੈ? ਭਗਵੰਤ ਮਾਨ ਐਂਡ ਕੰਪਨੀ ਐਂਡ ਦੂਜੇ ਹਿੰਦੂ ਤਵੀ ਅਜਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਲੈ ਕੇ ਗਿਆ, ਤੱਤੀਆਂ ਗੱਲਾਂ ਕਰਦਾ, ਦੇਖੋ ਤਲਵਾਰਾਂ ਤੇ ਬੰਦੂਕਾਂ ਨਾਲ ਰੱਖਦਾ, ਨਾ ਤਾਂ ਕੋਈ ਅਨਲਾਇਸੈਂਸ ਸੀ, ਸਾਰੀਆਂ ਹੀ ਲਾਇਸੈਂਸ। ਸਿਰ ਦੇਣ ਦੀ ਗੱਲ ਕਰਦਾ, ਉਹ ਤਾਂ ਭਾਈ ਜਦੋਂ ਕੋਈ ਗੁਰੂ ਕਾ ਅੰਮ੍ਰਿਤ ਲੈਂਦਾ ਉਹਨੂੰ ਪਹਿਲੇ ਵਾਕ ਹੀ ਜਥੇਦਾਰ ਦੇ ਹੁੰਦੇ ਨੇ, ਉਹਨਾਂ ਪੰਜਾਂ ਚੋਂ ਜਿਹੜਾ ਬਰੀਫ ਕਰਦਾ ਸੰਗਤ ਨੂੰ ਕਿ ਅੱਜ ਤੋਂ ਤੁਹਾਡਾ ਸਿਰ ਗੁਰੂ ਪੰਥ ਦੀ ਅਮਾਨਤ ਹੈ। ਨਸ਼ੇ ਛੁਡਵਾ ਰਿਹਾ, ਅੰਮ੍ਰਿਤ ਛਕਵਾ ਰਿਹਾ, ਉਸ ਦਾ ਪ੍ਰਚਾਰ ਹੀ ਹਥਿਆਰ ਹੈ, ਪਰ ਅਸਲੀ ਜੁਰਮ ਉਹ ਸਿੱਖ ਹੈ। ਜੇਕਰ ਸਿੱਖੀ ਦੀ ਗੱਲ ਕਰਨੀ, ਧਰਮ ਦਾ ਪ੍ਰਚਾਰ ਕਰਨਾ ਹੈ ਤਾਂ ਬੱਚਿਆਂ ਨੂੰ ਕਾਲੇ ਪਾਣੀ ਜਾਣਾ ਹੀ ਪੈਣਾ। ਸਾਨੂੰ ਕੋਈ ਮਲਾਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, अज 30 जून 2023 16 हाड़ नानकशाही संमत 555 का दिन है। तो डॉक्टर साहब, प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਅਮਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਇਹ ਗੱਲ ਲੜ ਬਣ ਲੈਣੀ ਚਾਹੀਦੀ ਹੈ ਕਿ ਘਰ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ ਅਤੇ ਕੌਮੀ ਘਾਟ ਦੀ ਉਸਾਰੀ ਲਈ ਸਾਨੂੰ ਨਿਰੰਤਰ ਯਤਨਸ਼ੀਲ ਹੋਣਾ ਚਾਹੀਦਾ। ਔਰ ਚੰਗਾ ਹੋਵੇਗਾ ਜੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਅਤੇ ਆਪਸੀ ਵੈਰ ਵਿਰੋਧ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਥਾਂ ਉਹਨਾਂ ਜਥੇਬੰਦੀਆਂ ਦਾ ਹਰ ਪੱਖ ਤੋਂ ਉਹਨਾਂ ਦੀ ਮਦਦ ਕਰੀਏ ਜਿਹੜੇ ਕਿ ਕੌਮੀ ਹਿੱਤ ਲਈ ਕੰਮ ਕਰ ਰਹੇ ਹਨ। ਸੋ ਅਸੀਂ ਕੁਝ ਹੋਰ ਤਾਂ ਨਹੀਂ ਕਰ ਸਕਦੇ ਪਰ ਦਸਵੰਧ ਜ਼ਰੂਰ ਕੱਢੀਏ ਔਰ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਮਨਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਡਿਬਰੂਗੜ੍ਹ ਅਸਾਮ ਜੇਲ੍ਹ ਵਿੱਚ ਕੈਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਦੂਸਰੇ ਹੋਰ 9 ਸਾਥੀਆਂ ਵੱਲੋਂ ਜਿਹੜੀ ਭੁੱਖ ਹੜਤਾਲ ਜਿਹੜੀ ਹੈ ਚੱਲ ਰਹੀ ਹੈ ਔਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਆਈ ਉਹਨਾਂ ਦੀ ਜਿਹੜੀ ਸਿੰਘਣੀ ਕਿਰਨਦੀਪ ਕੌਰ ਨੇ ਦੱਸਿਆ ਹੈ ਕਿ ਜੇਲ੍ਹ ਅੰਦਰ ਜਿਹੜਾ ਬਹੁਤ ਮਾੜਾ ਖਾਣਾ ਦਿੱਤਾ ਜਾ ਰਿਹਾ ਔਰ ਖਾਣੇ ਦੇ ਵਿੱਚ ਜਿਹੜਾ ਤੰਬਾਕੂ ਲਾ ਕੇ ਵੀ ਦਿੱਤਾ ਜਾ ਰਿਹਾ ਔਰ ਉਹਨਾਂ ਨੂੰ ਆਪਣੇ ਵਕੀਲਾਂ ਨਾਲ ਗੱਲ ਕਰਨ ਲਈ ਜਿਹੜੀ ਟੈਲੀਫੋਨ ਸਹੂਲਤ ਤੋਂ ਵੀ ਵਾਂਝਿਆ ਰੱਖਿਆ ਗਿਆ ਹੈ। ਸੋ ਵਿਊਅਰਸ, ਜ਼ਾਹਿਰ ਹੈ ਕਿ ਇਹ ਸਾਰਾ ਜਿਹੜਾ ਵਰਤਾਰਾ ਹੈ ਇੰਡੀਅਨ ਸਟੇਟ ਦੀ ਸਿੱਖ ਕੌਮ ਦੇ ਖਿਲਾਫ ਵਿੱਢੀ ਗਈ
ਟੋਟਲ ਵਾਰ ਦੀ ਜਿਹੜੀ ਹੈ ਉਹ ਲਗਾਤਾਰਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਜੀ। ਬਹੁਤ ਸਾਰੇ ਮਲਟੀਪਲ ਫੈਕਟਰਸ ਜਿਹੜੇ ਨੇ ਉਹ ਚੱਲ ਰਹੇ ਨੇ ਅਰਾਊਂਡ, ਜਿਹੜੇ ਅਸੀਂ ਪਬਲਿਕਲੀ ਡਿਸਕਸ ਨਹੀਂ ਕਰ ਸਕਦੇ। ਅੱਛਾ। ਸੋ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੇ ਮੈਸੇजेस ਕਾਲਸ ਇਸ ਨਾਲ ਰਿਲੇਟਡ ਫਿਰ ਆਉਂਦੇ ਨੇ, ਸਾਡੇ ਵਿਊਅਰਸ ਦਾ ਕੰਸਰਨ ਵੀ ਹੁੰਦਾ ਹੈ। ਬਿਲਕੁਲ। ਪਰ ਅਸੀਂ ਬਹੁਤ ਸਾਰੇ ਇਸ਼ੂਜ਼ ਦੇ ਨਾਲ ਸਾਈਮਲਟੇਨੀਅਸਲੀ ਡੀਲ ਕਰਦੇ ਹਾਂ। ਕਈ ਵਾਰ ਕੁਝ ਮੀਟਿੰਗਸ ਦਾ ਸਿਲਸਿਲਾ ਵੀ ਬਰਾਬਰ ਜਾਰੀ ਰਹਿੰਦਾ ਹੈ। ਬਿਲਕੁਲ। ਸਾਨੂੰ ਵੀ ਉਨਾ ਹੀ ਜਿਹੜਾ ਉਹ ਅਹਿਸਾਸ ਹੁੰਦਾ ਹੈ, ਰਾਦਰ ਮਿਸਿੰਗ ਹੁੰਦਾ ਹੈ ਕਿ ਭਾਈ ਅਸੀਂ ਜੋ ਕੁਝ ਸਾਰੇ 24 ਘੰਟੇ 'ਚ ਵਾਪਰਿਆ ਹੁੰਦਾ ਹੈ, ਸਾਡਾ ਵੀ ਇਹ ਅੰਦਰੋਂ ਜਿਹੜੀ ਹੈ ਉਹ ਡਿਜ਼ਾਇਰ ਹੁੰਦੀ ਹੈ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ, ਤੁਹਾਡੀ ਵੀ ਇਨਪੁਟ ਹੋਏ। ਸੋ ਫਿਰ ਵੀ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਅਮਨਦੀਪ ਸਿੰਘ ਕੈਲੀਫੋਰਨੀਆ, ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਔਰ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਜੋ ਹਾਲਾਤ ਚਾਰ ਚੁਫੇਰਿਓਂ ਬਣਦੇ ਚਲੇ ਜਾ ਰਹੇ ਨੇ, ਉਹ ਮੇਰਾ ਖਿਆਲ ਹੈ ਜਿਹੜੇ ਸਿੱਖਾਂ ਨੂੰ ਅੱਜ ਤੋਂ ਕੁਝ ਵਰੇ ਪਹਿਲਾਂ ਇਹ ਲੱਗਦਾ ਸੀ ਕਿ ਸ਼ਾਇਦ ਭਾਰਤ ਦੇ ਵਿੱਚ ਕੋਈ ਸਿਚੁਏਸ਼ਨ ਬਦਲੇ, ਕੋਈ ਖਾਲਿਸਤਾਨ ਤੋਂ ਲੈਸ ਕਿਸੇ ਗੱਲ ਦੇ ਉੱਤੇ ਕੋਈ ਮੀਟਿੰਗ ਪੁਆਇੰਟ, ਕੋਈ ਟਾਕਿੰਗ ਪੁਆਇੰਟ, ਕੋਈ ਨੈਗੋਸ਼ੀਏਸ਼ਨ ਪੁਆਇੰਟ ਹਕੂਮਤ ਨਾਲ ਬਣੇ, ਉਹ ਵੀ ਇਸ ਨਿਰਣੇ ਤੇ ਹੀ ਪਹੁੰਚੇ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਅੱਜ ਵੀ ਦੁਪਹਿਰੇ ਇੱਕ ਮੁਲਾਕਾਤ ਜਿਹੜੀ ਮੈਨਹੈਟਨ 'ਚ ਸਾਡੀ ਸੀ ਵੀਰ ਨਾਲ, ਉਹਦੇ 'ਚ ਵੀ ਇਹੀ ਡਿਸਕਸ ਹੋਇਆ। ਉਹ ਵੀ ਕਹਿੰਦੇ ਕਿ ਤੁਸੀਂ ਲਗਾਤਾਰਤਾ ਨਾਲ ਪਿਛਲੇ 39 ਸਾਲ ਤੋਂ ਇਸ ਇਸ਼ੂ ਦੇ ਉੱਤੇ ਜਿਹੜਾ ਉਹ ਡਟੇ ਹੋਏ ਹੋ, ਤੇ ਤੁਹਾਡੀ ਮੋਟੀਵੇਸ਼ਨ ਕੀ ਹੈ, ਤੁਹਾਡੀ ਪ੍ਰੇਰਨਾ ਕੀ ਹੈ? ਮੈਂ ਕਿਹਾ ਜੀ ਵੈਸੇ ਤਾਂ ਹਰ ਸਿੱਖ ਦੇ ਲਈ ਜਿਹੜਾ ਵੀ ਦੋ ਵੇਲੇ ਦੀ ਅਰਦਾਸ 'ਚ ਰਾਜ ਕਰੇਗਾ, ਖਾਲਸਾ ਵੀ ਪੜ੍ਹਦਾ ਹੈ, ਖਾਲਸਾ ਜੀ ਕੇ ਬੋਲ ਬਾਲੇ ਵੀ ਅਕਾਲ ਪੁਰਖ ਤੋਂ ਮੰਗਦਾ ਹੈ, ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਵੀ ਜਿਹੜਾ ਉਹ ਮੰਗ ਕਰਦਾ ਹੈ। ਉਸ ਦੇ ਲਈ ਤਾਂ ਹੋਰ ਕਿਸੇ ਥਰਡ ਮੋਟੀਵੇਸ਼ਨ ਦੀ ਲੋੜ ਨਹੀਂ ਹੁੰਦੀ। ਪਰ ਹਾਂ, ਜੇ ਤੁਸੀਂ ਇਹ ਕਹੋ ਕਿ ਵੀ ਪੋਲੀਟੀਕਲੀ ਸਿਰਫ ਖਾਲਿਸਤਾਨ ਦੇ ਉੱਤੇ ਹੀ ਜਿਹੜਾ ਅਸੀਂ ਕਿਉਂ ਸਮਝਦੇ ਹਾਂ ਕਿ ਇਸ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਤੇ ਮੈਂ ਕਿਹਾ ਵੀ ਉਸ ਦੇ ਲਈ ਤੁਸੀਂ ਪਿਛਲੇ 39 ਸਾਲ ਦੀ ਜਿਹੜੀ ਹਿਸਟਰੀ ਹੈ ਉਸ ਨੂੰ ਕੱਢ ਲਓ, ਔਰ ਤੁਹਾਨੂੰ ਇਹ ਲੱਗੇਗਾ ਕਿ ਇਹਨਾਂ 39 ਸਾਲਾਂ 'ਚ ਜਿਹੜਾ ਵੀ ਸੂਰਜ ਚੜ੍ਹਿਆ, ਅਸੀਂ ਜਦੋਂ ਸਵੇਰ ਇੱਕ ਬੀਤਦੀ ਹੈ, ਸੁਬਾਹ ਹੋਈ, ਸ਼ਾਮ ਹੋਈ, ਅਗਲੀ ਸਵੇਰ ਆਈ, ਕੋਈ ਸੂਰਜ ਐਸਾ 39 ਸਾਲਾਂ 'ਚ, ਜੇ ਚਲੋ ਜੂਨ 84 ਨੂੰ ਹੀ ਕੱਟ ਆਫ ਡੇਟ ਮੰਨ ਲਿਆ ਜਾਏ ਕਿਉਂਕਿ ਉਦੋਂ ਤੱਕ ਤਾਂ ਮੰਗ ਅਨੰਦਪੁਰ ਦਾ ਮਤਾ ਸੀ ਜਿਸ ਦੇ ਲਈ ਧਰਮ ਯੁੱਧ ਮੋਰਚਾ ਲੱਗਾ, ਪਰ ਇਹਨਾਂ 39 ਸਾਲਾਂ 'ਚ ਕੋਈ ਸੂਰਜ ਐਸਾ ਚੜ੍ਹਿਆ ਹੋਏ ਜਿਹੜਾ ਸਿੱਖਾਂ ਨੂੰ ਇਹ ਯਕੀਨ ਕਰਾ ਦੇ, ਜਾਂ ਉਸਨੇ ਸਿੱਖਾਂ ਨੂੰ ਇਹ ਯਕੀਨ ਕਰਾਇਆ ਹੋਏ ਕਿ ਖਾਲਿਸਤਾਨ ਤੋਂ ਬਿਨਾਂ ਸਾਡੇ ਲਈ ਕੋਈ ਵੀ ਹੋਰ ਰਾਹ ਬਾਕੀ ਬਚਿਆ। ਰਾਦਰ ਹਰ ਚੜ੍ਹਦੇ ਸੂਰਜ ਨੇ ਇਸ ਨੂੰ ਰੀਇਨਫੋਰਸ ਕੀਤਾ ਕਿ ਖਾਲਿਸਤਾਨ ਤੋਂ ਬਿਨਾਂ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਦੇ ਵਿੱਚ ਰਹਿ ਕੇ ਉਸੇ ਹੀ ਹਸ਼ਰ ਨੂੰ ਪ੍ਰਾਪਤ ਹੋਣਗੇ ਜੋ ਬੁੱਧ ਧਰਮ ਦਾ ਹੋਇਆ, ਜਿਸ ਬਾਰੇ ਫਿਰ ਅਲਾਮਾ ਇਕਬਾਲ ਨੇ, ਉਹ ਬੁੱਧ ਧਰਮ ਜਿਹਨੇ 1000 ਸਾਲ ਕਾਬਲ ਤੋਂ ਲੈ ਕੇ ਔਰ ਤੁਸੀਂ ਦੱਖਣ ਤੱਕ ਦੇਖੋ, ਇੱਕ ਸਟੇਜ ਦੇ ਉੱਤੇ ਸਾਰਾ ਹੀ ਬੁੱਧ ਧਰਮ ਦਾ ਬੋਲਬਾਲਾ ਸੀ। ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਵੀ ਸੀ। ਅੱਜ ਵੀ ਅਫਗਾਨਿਸਤਾਨ ਦੇ ਵਿੱਚ ਉਹ ਬਨਿਆਨ ਹੋਏ, ਉਹ ਤੁਸੀਂ ਤਕਸ਼ਿਲਾ ਯੂਨੀਵਰਸਿਟੀ ਬੁੱਧ ਦੀ, ਉਸ ਜ਼ਮਾਨੇ 'ਚ ਇੰਟਰਨੈਸ਼ਨਲ ਲੈਵਲ ਦੀਆਂ 2 ਯੂਨੀਵਰਸਿਟੀਆਂ ਜਿਹੜੀਆਂ ਸਟੈਬਲਿਸ਼ ਹੋਈਆਂ ਜਦੋਂ ਬੌਧੀ ਰਾਜਿਆਂ ਦਾ ਰਾਜ ਸੀ। ਇੱਕ ਤਕਸ਼ਿਲਾ ਜਿਹੜਾ ਰਾਵਲਪਿੰਡੀ ਦੇ ਨੇੜੇ ਹੈ, ਦੂਸਰਾ ਨਾਲੰਦਾ ਜਿਹੜੀ ਬਿਹਾਰ ਦੇ ਵਿੱਚ ਹੈ। ਔਰ 1000 ਸਾਲ ਜਿਸ ਧਰਤੀ ਦੇ ਉੱਤੇ ਜਿਹੜਾ ਮਜ਼ਹਬ ਜਿਹੜਾ ਉਹ ਬਾਦਸ਼ਾਹਾਂ ਦਾ ਸੀ, ਔਰ ਜਿਹੜੇ ਉਹਨਾਂ ਦੇ ਅੱਜ ਵੀ ਸਤੂਪੇ ਜਿਨ੍ਹਾਂ ਦੇ ਉੱਤੇ ਟੀਚਿੰਗਸ ਲਿਖੀਆਂ ਹੋਈਆਂ, ਟੋਲਰੈਂਸ ਦੀ ਗੱਲ, ਕੰਪੈਸ਼ਨ ਦੀ ਗੱਲ, ਦਇਆ ਦੀ ਗੱਲ, ਤੇ ਉਸ ਬਾਰੇ ਫਿਰ ਅਲਟੀਮੇਟਲੀ ਕੀ ਹਸ਼ਰ ਹੋਇਆ ਉਹਨਾਂ ਦਾ। ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ सरशार है अब तक मैं पिंदार में शमाए गौतम जल रही है महफिल अग्यार में। कि ब्राह्मण अज भी इस धरती ਦੇ ਉੱਤੇ ਹੰਕਾਰ ਦੀ ਸ਼ਰਾਬ ਪੀ ਕੇ ਮਸਤਿਆ ਹੋਇਆ।
ਇਹ ਮੈਂ ਜਿਹੜਾ ਪਿੰਦਾਰ ਹੰਕਾਰ ਦੀ ਸ਼ਰਾਬ ਔਰ ਗੌਤਮ ਦੀ ਗੱਲ, ਬੁੱਧ ਦੀ ਗੱਲ ਜਿਹੜੀ ਹੈ ਮਹਿਫਿਲ ਅਗਿਆਰ, ਗੈਰਾਂ ਦੀ ਮਹਿਫਿਲ 'ਚ ਧਰਤੀ ਤੋਂ ਦੂਰ, ਉਹ ਚੀਨ, ਜਾਪਾਨ, ਥਾਈਲੈਂਡ, ਵਿਤਨਾਮ, ਉਹ ਸਾਰੇ ਤੁਸੀਂ ਖਿੱਤੇ ਦੇ ਵਿੱਚ, ਸ੍ਰੀਲੰਕਾ, ਪਰ ਉਹ ਮਹਿਫਿਲ ਅਗਿਆਰ ਹੈ। ਸੋ ਜਦੋਂ ਅਸੀਂ ਗੱਲ ਸਿੱਖੀ ਦੀ ਕਰਦੇ ਹਾਂ, ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਦੀਆਂ ਜੜ੍ਹਾਂ ਪਤਾਲ ਚਲਾਈਆਂ ਹੋਈਆਂ ਨੇ ਗੁਰੂ ਨਾਨਕ ਸਾਹਿਬ ਨੇ। ਅਬ ਚਲ ਨੀਂਵ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ, ਉਸ ਨੂੰ। ਲੇਕਿਨ ਜੋ ਹਾਲਾਤ ਨੇ, ਔਰ ਜਿੱਥੇ 39 ਸਾਲਾਂ 'ਚ ਅਸੀਂ, 75 ਸਾਲਾਂ 'ਚ ਇਨ ਜਨਰਲ ਔਰ 39 ਸਾਲਾਂ 'ਚ ਇਨ ਪਾਰਟਿਕੂਲਰ ਅਸੀਂ ਅੱਪੜ ਗਏ ਹਾਂ, ਉਸ ਤੋਂ ਤਾਂ ਬਿਲਕੁਲ ਹੁਣ ਤਾਂ ਲਾਈਨ ਖਿੱਚ ਕੇ ਇਹ ਲੜਾਈ ਹੈ, ਆਮੋ ਸਾਹਮਣੇ ਹੈ। ਹੁਣ ਤਾਂ ਜਿਹੜਾ ਬ੍ਰਾਹਮਣਵਾਦ ਦਾ ਰਿਪਰੈਜ਼ੈਂਟੇਟਿਵ ਡਰਟੀ ਬ੍ਰਾਹਮਣ ਹੈ, ਉਸ ਨੇ ਆਪਣੀ ਧੋਤੀ ਲਾ ਦਿੱਤੀ ਹੈ। ਹੁਣ ਤਾਂ ਨੰਗੇ ਚਿੱਟੇ ਉਹ ਜਿਹੜੇ ਹੋ ਕੇ ਉਹ ਸਾਡੇ ਖਿਲਾਫ ਆ ਗਏ ਨੇ। ਜੋ ਕੁਛ ਉਹਨਾਂ ਨੇ ਡਾਇਸਪੋਰਾ 'ਚ ਲਾਹੌਰ, ਲੰਡਨ, UK ਔਰ ਸਰੀ, ਔਰ ਇਹ ਸਾਰੇ ਨੂੰ ਦੇਖੀਏ, ਔਰ ਵਿਦਨ ਕੰਟਰੀ ਜੋ ਹਾਲ ਪੰਜਾਬ ਦੇ ਵਿੱਚ ਉਹਨਾਂ ਨੇ ਖੇਰੂ ਸਾਰਾ ਕੁਛ ਕੀਤਾ ਹੈ ਸਿੱਖਾਂ ਦੀ ਤਾਕਤ ਨੂੰ। ਜਿਵੇਂ ਉਹਨਾਂ ਨੇ ਸ਼੍ਰੋਮਣੀ ਕਮੇਟੀ 100 ਸਾਲ ਪੁਰਾਣੀ, ਉਸ ਦੀਆਂ ਲੱਤਾਂ ਬਾਹਾਂ ਵੱਢੀਆਂ ਨੇ, ਤੇ ਰਹਿੰਦਾ ਜਿਹੜਾ ਧੜ ਹੈ ਉਸ ਨੂੰ ਕਿਵੇਂ ਬੇਹਿੱਸ ਬੇਜਾਨ ਕੀਤਾ। ਸੋ ਇਹਨਾਂ ਹਾਲਾਤਾਂ 'ਚ ਜੇ ਕੋਈ ਗੁਰੂ ਕਾ ਸਿੱਖ ਹੈ ਜਿਹਦਾ ਤਾਂ ਕੋਈ ਲਾਗਾ ਦੇਗਾ ਨਹੀਂ, ਕੋਈ ਕਿਸੇ ਹੋਰ ਪਾਸੇ ਨਿਕਲ ਗਿਆ, ਉਸ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਸੋ ਜ਼ਾਹਰ ਹੈ ਕਿ ਜਿਹੜਾ ਮੈਸੇਜ ਵੀ ਰਮਨਦੀਪ ਸਿੰਘ ਹੋਰਾਂ ਨੇ ਦਿੱਤਾ ਇਹੀ ਹੈ ਕਿ ਭਾਈ ਅਲਟੀਮੇਟਲੀ ਖਾਲਿਸਤਾਨ ਹੀ ਸਾਡਾ ਗੋਲ ਵੀ ਹੈ, ਇਹੀ ਸਾਡੀ ਲੜਾਈ ਵੀ ਹੈ, ਇਹੀ ਸਾਡੀ ਅੱਜ ਜੀਵਨ ਜਾਂਚ ਵੀ ਹੈ। ਤੇ ਜੇ ਕਹਿਣਾ ਹੋਏ ਕਿ ਸੱਚ, ਹੱਕ, ਇਨਸਾਫ ਦਾ ਰਸਤਾ, ਉਹ ਵੀ ਇਸ ਗਲੀ ਥਾਣੀ ਲੰਘਦਾ ਹੈ। ਜਿਹੜਾ ਇਹ ਕਹੇ ਜੀ ਮੈਂ ਤਾਂ ਸੱਚ ਤੇ ਖੜਾ, ਮੈਂ ਤਾਂ ਹੱਕ ਦੀ ਗੱਲ ਕਰਦਾ, ਅਸੀਂ ਤਾਂ ਇਨਸਾਫ ਲਈ ਖੜੇ ਹਾਂ, ਤੇ ਖਾਲਿਸਤਾਨ ਪ੍ਰਤੀ ਉਹ ਨਿਊਟਰਲ ਹੋਏ ਜਾਂ ਵਿਰੋਧ 'ਚ ਹੋਏ, ਉਹ ਫਿਰ ਉਸ ਤੋਂ ਵੱਡਾ ਕੋਈ ਝੂਠਾ ਔਰ ਦੰਭੀ ਨਹੀਂ ਹੈ। ਇਹ ਤਿੰਨੋਂ ਹੀ ਰਸਤੇ, ਕਿਉਂਕਿ ਜਿਹੜੀ ਗੱਲ ਤੁਹਾਡੀਆਂ ਅੱਖਾਂ ਸਾਹਮਣੇ ਹੈ, ਜੇ ਤੁਸੀਂ ਉਸ ਨੂੰ ਦੇਖ ਕੇ ਅੱਖਾਂ ਬੰਦ ਕਰਨੀਆਂ ਨੇ ਤਾਂ ਫਿਰ ਉਹੀ ਗੱਲ ਜਿਹੜੀ ਕਦੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜਗਨਨਾਥਪੁਰੀ ਗਏ, ਔਰ ਉੱਥੇ ਇੱਕ ਜਿਹੜਾ ਪਖੰਡੀ ਬ੍ਰਾਹਮਣ ਅੱਖਾਂ ਬੰਦ ਕਰਕੇ ਬਹਿ ਜਾਂਦਾ ਸੀ, ਔਰ ਉਹਨੇ ਕਹਿਣਾ ਕਿ ਜੀ ਹੁਣ ਅਸੀਂ ਹਮ शिवपुरी में हैं, भगवान शिव बहुत प्रसन्न हैं, अब हम ब्रह्मापुरी में आ गए हैं, अब हम विष्णुपुरी में आ गए हैं। ਉਹਨੇ ਲੋਟਾ ਉਹਦੇ ਅੱਗੇ ਰੱਖਿਆ ਹੋਇਆ ਸੀ ਜਿਹੜਾ ਉਹ ਕਚਕੌਲ, ਉਸ ਲੋਕਾਂ ਨੇ ਪੈਸੇ ਪਾਈ ਜਾਣੇ, ਉਹਨੇ ਆਪਣੀ ਤਾੜੀ ਲਾਈ ਹੋਈ ਹੈ, ਸਮਾਧੀ ਦੇ ਨਾਲ ਇੱਕ ਅਵਸਥਾ ਹੋਰ ਤਾੜੀ ਦੀ ਹੁੰਦੀ ਹੈ, ਤੇ ਉਹ ਸੁਣਾ ਰਿਹਾ ਹੁੰਦਾ ਹੈ ਕਿ ਵੀ ਮੈਂ ਲੋਕ ਬ੍ਰਹਿਮੰਡਾਂ ਦੇ ਵਿੱਚ ਘੁੰਮ ਰਿਹਾ। ਤੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਵੀ ਇਹਦਾ ਇਹ ਕਚਕੌਲ ਜਿਹੜਾ ਹੈ ਚੁੱਕ ਕੇ ਇਹਦੀ ਪਿੱਠ ਦੇ ਪਿੱਛੇ ਰੱਖ ਦੇ। ਉਹਨੇ ਰੱਖਤਾ, ਆਗਿਆਕਾਰ ਗੁਰੂ ਦਾ ਸਾਥੀ ਸਿੱਖ। ਔਰ ਜਦੋਂ ਉਹਨੇ 2-3 ਘੰਟੇ ਬਾਅਦ ਆਪਣੀ ਉਹ ਸਾਰੀ ਅੱਖਾਂ ਖੋਲੀਆਂ ਤੇ ਦੇਖਿਆ ਵੀ ਉਹ ਹੈ ਹੀ ਨਹੀਂ, ਜਿਉਂ ਲੱਗਾ ਫਿਰ ਉਹ ਸ਼ਰਾਫ ਦੇਣ ਜਾਂ ਦੂਜੇ। ਸੋ ਉਸ ਦੇ ਉੱਤੇ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਕਿ ਕਾਲ ਨਾਹੀਂ, ਜੋਗ ਨਾਹੀਂ, ਨਾਹੀਂ ਸਤ ਕਾ ਟੱਬ, ਥਾਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾਈਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੇ ਨਾਕ ਪਕੜੇ, ਠੱਗਣ ਕੋ ਸੰਸਾਰ। ਪੂਰਾ ਸ਼ਬਦ ਹੈ ਕਿ ਭਈ ਇਹ ਜਿਹੜਾ ਹੈ, ਇਹ ਜਿਹੜੇ ਇਹਨਾਂ ਦੇ ਤੀਰਥ ਸਥਾਨ ਬਣਾਏ ਹੋਏ ਨੇ, ਥਾਨਸ਼ ਜਗ ਭ੍ਰਿਸ਼ਟ ਹੋਏ, ਇਹਨਾਂ ਨੇ ਭ੍ਰਿਸ਼ਟ ਕੀਤੇ ਹੋਏ ਨੇ, ਇਵੇਂ ਹੀ ਸੰਸਾਰ ਡੁੱਬਿਆ, ਇਹਨਾਂ ਦੇ ਕੋਲ ਕੁਛ ਨਹੀਂ ਹੈ, ਮਗਰ ਪਾਛੈ ਕਛੂ ਨਾ ਸੂਝੈ, ਇਹ ਪਦਮ ਆਲੋਕ। ਇਹ ਪੁਰੀਆਂ ਦੀ ਗੱਲ ਕਰ ਰਿਹਾ, ਪਰ ਇਹਦੀ ਪਿੱਠ ਦੇ ਪਿੱਛੇ ਕੀ ਪਿਆ ਇਹਨੂੰ ਨਜ਼ਰ ਨਹੀਂ ਆਉਂਦਾ। ਸੋ ਮੈਂ ਸਮਝਦਾ ਵੀ ਅੱਜ ਸਾਡੇ ਵੀ ਜਿਹੜੇ ਬਹੁਤ ਸਾਰੇ ਬ੍ਰਹਮ ਗਿਆਨੀ ਬਣੇ ਹੋਏ ਨੇ, ਜਾਂ ਸਿਰਫ ਇੱਕ ਰਸਤੇ ਸਾਰਿਆਂ ਨੂੰ ਬੰਨ੍ਹ ਕੇ ਤੋਰਨ ਲਈ ਮਾਰ, ਇਸ ਕਿਸਮ ਦਾ ਜਿਹੜਾ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਕਈ ਵਾਰੀ ਫਿਰ ਸਾਡੇ ਵੀਰ ਨਾਰਾਜ਼ ਹੋ ਜਾਂਦੇ ਨੇ, ਪਰ ਮੈਂ ਕਹਿਣਾ ਚਾਹੁੰਦਾ ਵੀ ਜੇ ਸਾਨੂੰ ਕੌਮ ਦੇ ਨਾਲ ਜੋ ਵਾਪਰ ਰਿਹਾ, ਜੋ ਜ਼ੁਲਮ ਹੋ ਰਹੇ ਨੇ, ਉਹ ਸਭ ਨਜ਼ਰ ਨਹੀਂ ਆ ਰਹੇ। ਅਸੀਂ ਬਹੁਤ ਸਿਮਰਨ ਕਰਦੇ ਹਾਂ, ਅਸੀਂ ਬਹੁਤ ਸੇਵਾ ਕਰਦੇ ਹਾਂ, ਅਸੀਂ ਬਹੁਤ ਸਾਰਾ ਕੁਝ ਕਰਦੇ ਹਾਂ, ਪਰ ਜੇ ਗੁਰੂ ਨਾਨਕ ਸਾਹਿਬ ਤੋਂ ਤਾਂ ਵੱਡਾ ਕੋਈ ਨਹੀਂ ਹੋਇਆ ਇਸ ਸਾਡੇ ਫੇਥ ਦੇ ਵਿੱਚ। ਜਦੋਂ ਅਸੀਂ ਕੋਈ ਵੀ ਰੂਹਾਨੀ ਗੱਲ ਕਰਦੇ ਹਾਂ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹਨਾਂ ਤੋਂ ਵੱਡਾ ਤਾਂ ਕਿਸੇ ਕੋਲ ਸਿਮਰਨ ਜਾਂ ਨਾਮ ਦਾ ਖਜ਼ਾਨਾ ਨਹੀਂ ਹੈ। ਉਹਨਾਂ ਨੂੰ ਤਾਂ ਉਹ ਭਗਤੀ ਦਾ ਖਜ਼ਾਨਾ ਦੇ ਕੇ ਅਕਾਲ ਪੁਰਖ ਨੇ ਤੋਰਿਆ। ਲੇਕਿਨ ਉਹ ਕਿਉਂ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚਟ ਜਾਓ, ਕਿਉਂ ਸਟੇਟਮੈਂਟ ਦਿੱਤੀ ਗੁਰੂ ਸਾਹਿਬ ਨੇ? ਕਿਉਂ ਏਮਨਾਬਾਦ ਸ਼ਹਿਰ ਦੇ ਵਿੱਚ ਆਏ ਉਸ ਵੇਲੇ ਦੇ ਸੈਦਪੁਰ 'ਚ, ਔਰ ਬਾਬਰ ਨੂੰ ਵੰਗਾਰਿਆ, ਔਰ ਨਾਲ ਇਹ ਕਿਹਾ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨਵੇ ਲਾ ਲੋ, ਤੇਰੀ ਫੌਜ ਪਾਪ ਦੀ ਜੰਜ ਹੈ, ਔਰ ਜੋ ਤੂੰ ਕਰ ਰਹੇ ਇਹ ਅਨਐਕਸੈਪਟੇਬਲ ਹੈ।
ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਤੁਸੀਂ ਸੱਚ ਤੋਂ ਭਗੌੜੇ ਹੋ ਕੇ ਖੁੱਲੀਆਂ ਅੱਖਾਂ ਦੇ ਨਾਲ ਤੁਹਾਨੂੰ ਕੁਝ ਨਜ਼ਰ ਨਹੀਂ ਆਉਂਦਾ, ਤੁਸੀਂ ਆਪਣੇ ਰੂਹਾਨੀਅਤ ਦੇ ਤਜਰਬੇ ਸੁਣਾ ਰਹੇ ਹੋ। ਇੱਕ ਸਟੇਜ ਹੁੰਦੀ ਹੈ ਜਦੋਂ ਤੁਸੀਂ ਜ਼ਿੰਦਗੀ 'ਚ ਸਫ਼ਰ ਸ਼ੁਰੂ ਕਰਦੇ ਹੋ। ਅਸੀਂ ਵੀ ਆਪਣੇ ਬਚਪਨ ਜਵਾਨੀ ਵੇਲੇ ਜਦੋਂ ਇਹ ਪਿਆਸ ਲੱਗਦੀ ਹੈ ਰੂਹਾਨੀਅਤ ਦੀ, ਇਹਦੀ ਭੁੱਖ ਲੱਗਦੀ ਹੈ, ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਕੁਝ ਤੁਸੀਂ ਅਨੁਭਵ ਵੀ ਕਰਦੇ ਹੋ। ਪਰ ਅਲਟੀਮੇਟਲੀ ਜਦੋਂ ਅਸੀਂ ਗੁਰੂ ਨਾਨਕ ਦੀ ਸਿੱਖੀ ਦੀ ਗੱਲ ਕਰਦੇ ਹਾਂ ਤਾਂ ਫਿਰ ਸਿੱਖੀ ਦੇ ਵਿੱਚ ਜ਼ੁਲਮ ਨੂੰ ਦੇਖ ਕੇ ਚੁੱਪ ਕਰ ਜਾਣਾ ਵੀ ਜ਼ਾਲਮ ਦਾ ਸਾਥ ਦੇਣਾ। ਤੇ ਜੇ ਜ਼ਾਲਮ ਦੇ ਨਾਲ ਤੁਸੀਂ ਖਲੋਤੇ ਹੋ ਫਿਰ ਤਾਂ ਤੁਸੀਂ ਇਕੁਅਲੀ ਦੁਸ਼ਟ ਹੋ। ਪਰ ਉਸ ਹਾਲਤ 'ਚ ਵੀ ਜਿਹਦੇ 'ਚ ਤੁਸੀਂ ਚੁੱਪ ਕੀਤੇ ਹੋਏ ਹੋ, ਤੁਸੀਂ ਜਿਹੜਾ ਹੈ ਉਹ ਜਵਾਬ ਦੇ ਬਣਾਏ ਜਾਓਗੇ। ਇਹੀ ਜਿਹੜਾ ਮੈਸੇਜ ਹੈ ਸਿੱਖੀ ਦਾ। ਸੋ ਅਸੀਂ ਵੀਰ ਅਮਨਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਕਸਰ ਅਸੀਂ ਟੋਟਲ ਵਾਰ ਲਫ਼ਜ਼ ਇਸਤੇਮਾਲ ਕਈ ਵਾਰ ਕੀਤਾ ਹੈ। ਪੰਜਾਬੀ 'ਚ ਉਹਨੂੰ ਅਸੀਂ ਸਰਵਨਾਸ਼ ਦੀ ਜੰਗ। ਬੇਸ਼ੱਕ ਸਿੱਖਾਂ ਦੇ ਖਿਲਾਫ 15 ਅਗਸਤ 1947 ਤੋਂ ਬਾਅਦ ਜਦੋਂ ਪੋਲੀਟੀਕਲ ਪਾਵਰ ਆਈ, ਹਾਲਾਂ ਜੇ ਤੁਸੀਂ ਸਿਧਾਂਤਕ ਤੌਰ ਤੇ ਦੇਖੋ ਫਿਰ ਤਾਂ ਉਹ ਅਫਜ਼ਲ ਅਹਿਸਨ ਰੰਧਾਵਾ ਨੇ ਇੱਕ ਲਾਈਨ 'ਚ ਡਿਸਕ੍ਰਾਈਬ ਕਰ ਦਿੱਤਾ ਹੋਇਆ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਉਹ ਵੈਰ ਜਿਹਦੀ ਬਿਗਨਿੰਗ ਜਿੱਦਣ 9-10 ਸਾਲ ਦੇ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਭਾਈ ਇਹ ਜਨੇਊ ਮੈਂ ਨਹੀਂ ਪਾਉਣਾ ਹੈ, ਉਦੋਂ ਹੀ ਇਹ ਵਿਚਾਰਾਂ ਦੀ ਲੜਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ। ਬ੍ਰਾਹਮਣ ਨੂੰ ਨਜ਼ਰ ਆਇਆ ਵੀ ਇਹ ਤਾਂ ਇਹ ਕਰੇਗਾ ਕੋਈ ਕੰਮ, ਕਾਕਾ ਹੈ ਜਿਹੜਾ ਇਸ ਪਾਸੇ ਲੱਗਾ। ਔਰ ਜ਼ਾਹਰ ਹੈ ਫਿਰ 10 ਗੁਰੂ ਸਾਹਿਬਾਨ ਦੇ ਜੀਵਨ 'ਚ ਅਸੀਂ ਕਿੰਨਾ ਪਾਰਟ ਦੇਖਦੇ। ਪਰ ਇਸ ਸਾਰੇ ਪੀਰੀਅਡ 'ਚ 5.5 ਸਦੀਆਂ 'ਚ ਅਸੀਂ ਗੱਲ ਕਰੀਏ, ਹੁਣ 555 ਸਾਲ ਹੋ ਗਏ ਨੇ, ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਉਦੋਂ ਪਠਾਣਾ ਦਾ ਰਾਜ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਵੇਲੇ, ਫਿਰ ਮੁਗਲਾਂ ਦਾ ਆ ਗਿਆ, ਫਿਰ ਪੰਜਾਬ ਦੇ ਵਿੱਚ ਸਿੱਖਾਂ ਦਾ ਆ ਗਿਆ, ਫਿਰ ਅੰਗਰੇਜ਼ ਆ ਗਏ। ਇਹਨਾਂ ਦੇ ਕੋਲ ਤਾਂ 15 ਅਗਸਤ ਨੂੰ ਹੀ ਪਾਵਰ ਆਈ ਔਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਜਿਹੜਾ ਹੈ ਉਹ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਕਿ ਸਟੇਟ ਪਾਵਰ ਦੀ ਵਰਤੋਂ ਨਾਲ ਜੋ ਕੰਮ 5 ਸਦੀਆਂ ਤੋਂ ਸਟੇਟ ਨਾਲ ਰਲ ਕੇ ਕਰਦੇ ਸੀ। ਆ ਗੰਗੂ, ਚੰਦੂ, ਸੁੱਚਾਨੰਦ ਜਿਹੜਾ ਇਹ ਜਿਹੜੇ ਨੇ ਜਾਂ ਲੱਖੂ, ਜੱਸੂ, ਇਹ ਕੌਣ ਨੇ ਕਰੈਕਟਰ? ਜਦੋਂ ਤੁਸੀਂ ਇਹਨਾਂ ਨੂੰ ਥੋੜਾ ਬਹੁਤ ਵੀ ਪ੍ਰੋਬ ਕਰ 22 ਤਾਰ ਦੇ ਪਹਾੜੀ ਰਾਜ ਹੈ। ਸੋ ਉਦੋਂ ਵੀ ਇਹਨਾਂ ਨੇ ਸਟੇਟ ਪਾਵਰ ਦਾ ਸਾਥ ਹੀ ਨਹੀਂ ਦਿੱਤਾ। ਸਟੇਟ ਪਾਵਰ ਨੂੰ ਉਕਸਾ ਕੇ ਜਿਹੜਾ ਉਹ ਹਮਲਾਵਰ ਹੋਏ, ਲੇਕਿਨ ਗੁਰੂ ਦੀ ਕਲਾ ਵਾਪਰਦੀ ਰਹੀ। ਉਸ 'ਚੋਂ ਸਿੱਖ ਮੋਰ ਸਟਰੋਂਗਰ ਹੋ ਕੇ ਜਿਹੜੇ ਨੇ ਉਹ ਐਮਰਜ ਹੋਏ। ਲੇਕਿਨ ਅਸੀਂ ਉਹ ਇੱਕ ਵੱਡਾ ਗੁਨਾਹ ਉਸ ਦੌਰ ਦੀ ਸਾਡੀ ਲੀਡਰਸ਼ਿਪ ਨੇ ਕੀਤਾ ਜਦੋਂ ਅਸੀਂ ਇਹ ਜਾਣਦਿਆਂ ਹੋਇਆਂ ਵੀ ਕਿ 5 ਸਦੀਆਂ ਦੇ ਵੈਰ ਵਾਲੇ ਨੇ। ਔਰ ਅਕਸਰ ਜਦੋਂ ਅਸੀਂ ਇਹ ਲਫ਼ਜ਼ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਦੁਹਰਾਉਂਦੇ, ਜਿਹੜੇ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਵਾਰਨ ਕਰਦੇ ਆ, ਕਹੇ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ। ਅਨਾੜੀ, ਨਾਈਵ ਲਫ਼ਜ਼ ਨੂੰ ਅਸੀਂ ਡਿਕਸ਼ਨਰੀ 'ਚ ਅਨਾੜੀ ਖੋਤੇ। ਸਿੱਖਸ ਆਰ ਪੋਲੀਟੀਕਲੀ ਨਾਈਵ। They have seen Hindus as the co-slaves, but when they will see them as the rulers, they will see their true face. When Hindus will be the masters and Sikhs will be the slaves. ਕਿ ਤੁਸੀਂ ਸਹਿ ਗੁਲਾਮ ਦੇ ਤੌਰ ਤੇ ਇਹਨੂੰ ਦੇਖਿਆ ਇਹਨਾਂ ਨੂੰ। ਜਦੋਂ ਤੁਸੀਂ ਇਹਨਾਂ ਨੂੰ ਜਦੋਂ ਇਹ ਬਾਦਸ਼ਾਹ ਬਣੇ, ਰਾਜ ਇਹਨਾਂ ਦੇ ਹੱਥ ਆਇਆ, ਫਿਰ ਤੁਸੀਂ ਦੇਖੋਗੇ ਕਿ ਭਾਈ ਤੁਹਾਨੂੰ ਕਿਸ ਲੈਵਲ ਦਾ ਇਹ ਗੁਲਾਮ ਬਣਾਉਂਦੇ ਨੇ। ਔਰ ਇਹ ਲਫ਼ਜ਼ ਜਿਹੜੇ ਨੇ ਹਰ 15 ਅਗਸਤ ਤੋਂ ਬਾਅਦ ਹਰ ਚੜ੍ਹਦੇ ਸੂਰਜ ਨੇ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾਉਣਾ ਸ਼ੁਰੂ ਕੀਤਾ ਕਿ ਭਾਈ ਅਸੀਂ ਗੁਲਾਮ ਹੈ। ਔਰ 39 ਵਰ੍ਹੇ ਪਹਿਲਾਂ ਜੂਨ 84 ਦੇ ਪਹਿਲੇ ਹਫ਼ਤੇ ਫਿਰ ਤਾਂ ਆਲ ਆਊਟ ਵਾਰ, ਫਿਜ਼ੀਕਲ, ਮੈਂਟਲ, ਸੋਸ਼ਲ, ਲਿਟਰਰੀ, ਹਿਸਟਰੀ, ਇਕਨੋਮਿਕਲ, ਜੋ ਵੀ ਸ਼ੋਬੇ ਤੁਸੀਂ ਕਹਿ ਸਕਦੇ ਹੋ, ਉਹਨਾਂ ਦੇ ਵਿੱਚ ਉਹ ਸਿੱਖਾਂ ਦੇ ਉੱਤੇ ਵਿੱਢੀ ਹੋਈ ਹੈ। ਔਰ ਜਦੋਂ ਵੀ ਇਸ ਪੀਰੀਅਡ ਦੇ ਵਿੱਚ ਕੋਈ ਆਵਾਜ਼ ਮਜ਼ਬੂਤ ਹੁੰਦੀ ਨਜ਼ਰ ਆਉਂਦੀ ਹੈ ਕਿ ਭਾਈ ਇਹ ਇੱਕ ਸਿੱਖਾਂ ਦਾ ਰੈਲਿੰਗ ਪੁਆਇੰਟ ਬਣ ਸਕਦਾ। ਹੁਣ ਜਦੋਂ ਅਸੀਂ ਜੂਨ 84 ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਕਿਉਂਕਿ ਇਹ ਦਿਨ ਉਹ ਚੱਲ ਰਹੇ ਨੇ ਜਦੋਂ ਕਿ ਵਾਈਟ ਪੇਪਰ ਜਾਰੀ ਹੋਣ ਦੀ ਗੱਲ ਹੁੰਦੀ ਹੈ। ਕਾਊਂਟਰ ਵਾਈਟ ਪੇਪਰ ਜਿਹੜਾ ਹੈ ਉਹ ਫਿਰ ਸਿੱਖਾਂ ਵੱਲੋਂ ਜਾਰੀ ਕੀਤਾ ਗਿਆ ਤੇ ਉਹਦੇ 'ਚ ਮੈਨੂੰ ਯਾਦ ਹੈ ਵੀ ਜਦੋਂ ਅਸੀਂ ਕਾਊਂਟਰ ਵਾਈਟ ਪੇਪਰ ਨਵੰਬਰ ਦੇ ਮਹੀਨੇ 'ਚ, ਨਵੰਬਰ 84, ਦਿੱਲੀ ਜਾ ਕੇ ਉਸ ਨੂੰ ਅੱਡ-ਅੱਡ ਐਮਬੈਸੀਆਂ 'ਚ, ਇਰਾਨ ਦੀ ਐਮਬੈਸੀ, UK ਦੀ ਐਮਬੈਸੀ ਔਰ ਹੋਰ 2-3 ਮੁਲਕ ਜਿਹੜੇ ਅਸੀਂ ਚੁਣੇ, ਅਮਰੀਕਾ ਦੀ ਐਮਬੈਸੀ ਉਹਦੇ 'ਚ ਸੀ। ਤੇ ਉਹਦੇ 'ਚ ਇੱਕ ਲਾਈਨ ਸੀ, ਕਿਉਂਕਿ ਉਹ ਡਾਕੂਮੈਂਟ ਤਾਂ ਮੇਰੇ ਕੋਲ ਨਹੀਂ ਹੈ ਇੱਥੇ ਮਹਿਫੂਜ਼ ਕਦੇ,
ਉਹਦੇ 'ਚ ਇੱਕ ਲਾਈਨ ਸੀ ਕਿ ਵੀ ਉਹਨਾਂ ਨੇ ਜਦੋਂ ਇਹ ਚੁਣਿਆ ਇਹ ਸਾਰੇ ਅਟੈਕ ਨੂੰ ਔਰ ਇਹ ਸਾਰਾ ਫੈਸਲਾ ਟੋਟਲ ਵਾਰ ਦਾ, ਤੇ ਉਹਨਾਂ ਨੇ ਇੱਕ ਵਾਰ ਦੇ ਵਿੱਚ ਇੱਕ ਜਿਹੜਾ ਸ਼ਾਟ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਦੇਰ ਮੋਸਟ ਕੈਰਿਜ਼ਮੈਟਿਕ ਪ੍ਰੀਚਰ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਐਂਡ ਥਾਊਜ਼ੈਂਡਸ ਆਫ ਕਮਿਟਡ ਅੰਮ੍ਰਿਤਧਾਰੀ ਸਿੱਖਸ, ਉਹਨਾਂ ਨੂੰ ਇੱਕੋ ਹੀ ਵਾਰ ਦੇ ਨਾਲ ਉਹਨਾਂ ਨੇ ਪਸਤ ਕਰਨ ਦੀ ਕੋਸ਼ਿਸ਼ ਕੀਤੀ। ਔਰ ਜ਼ਾਹਰ ਹੈ ਕਿਉਂਕਿ ਸੰਤ ਪਿੰਡਾਂ ਵਾਲੇ ਉਹ ਰੈਲਿੰਗ ਪੁਆਇੰਟ ਬਣ ਗਏ ਸੀ। ਹੁਣ ਜਦੋਂ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ, ਕਿਉਂਕਿ ਪਿਛਲੇ 2 ਦਿਨ ਤੋਂ ਇਹ ਖਬਰ ਸਾਰੇ ਹੀ ਮੀਡੀਆ 'ਚ ਗਰਦਸ਼ ਕਰ ਰਹੀ ਹੈ, ਕਿਉਂਕਿ ਬੀਬੀ ਕਿਰਨਦੀਪ ਕੌਰ ਜਿਹੜੇ ਵਲਾਇਤ ਇੰਗਲੈਂਡ ਦੇ ਸਿਟੀਜ਼ਨ ਨੇ, ਸ਼ਾਇਦ 5 ਹਫ਼ਤੇ ਹੀ ਉਹਨਾਂ ਦੋਨਾਂ ਦਾ ਜਿਹੜਾ ਜਦੋਂ ਆਨੰਦ ਕਾਰਜ ਹੁੰਦਾ ਹੈ ਉਸ ਤੋਂ ਬਾਅਦ 5 ਹਫ਼ਤੇ ਬਾਅਦ ਹੀ 18 ਮਾਰਚ ਤੋਂ ਬਾਅਦ ਇੱਕ ਨਵਾਂ ਜਿਹੜਾ ਚੈਲੰਜ ਸ਼ੁਰੂ ਹੋ ਜਾਂਦਾ ਹੈ ਭਾਈ ਅੰਮ੍ਰਿਤਪਾਲ ਸਿੰਘ, ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਡਿਬਰੂਗੜ੍ਹ ਜੇਲ੍ਹ 'ਚ ਪਹੁੰਚਾ ਦਿੱਤਾ ਜਾਂਦਾ ਹੈ। ਔਰ ਉਹ ਲਗਾਤਾਰਤਾ ਨਾਲ ਬ੍ਰਿਟਿਸ਼ ਸਿਟੀਜ਼ਨ ਨੇ, ਐਜੂਕੇਟਡ ਨੇ। ਹਾਲਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਅਸੀਂ ਜਦੋਂ ਇੱਥੋਂ ਦੇ ਜਿਹੜੇ ਜੰਮੇ ਪਲੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਦੇਖਦੇ ਹਾਂ, ਉਹਨਾਂ ਦੀ ਕਈ ਵਾਰ ਇਹ ਵੀ ਲੱਗਦਾ ਹੁੰਦਾ ਵੀ ਉਸ ਕਿਸਮ ਦੀ ਮਜ਼ਬੂਤੀ ਜਾਂ ਉਸ ਕਿਸਮ ਦੀ ਟ੍ਰੇਨਿੰਗ ਜਾਂ ਉਸ ਕਿਸਮ ਦਾ ਨਹੀਂ ਹੈ। ਪਰ ਪਹਿਲੀ ਸਲੂਟ ਤਾਂ ਬੀਬੀ ਕਿਰਨਦੀਪ ਕੌਰ ਨੂੰ ਹੈ ਕਿ ਵੀ ਉਹਨਾਂ ਨੇ ਉਹੀ, ਜਦੋਂ ਅਸੀਂ ਬੀਤੇ ਦੇ ਆਪਣੇ ਯੋਧਿਆਂ ਔਰ ਉਹਨਾਂ ਦੀਆਂ ਸਿੰਘਣੀਆਂ, ਆਪਣੀਆਂ ਮਾਤਾਵਾਂ ਭੈਣਾਂ, ਉਹਨਾਂ ਦਾ ਜ਼ਿਕਰ ਕਰਦੇ ਹਾਂ ਬੀਤੇ ਇਤਿਹਾਸ ਦੇ ਵੀ ਔਰ ਖਾਲਿਸਤਾਨ ਸੰਘਰਸ਼ 'ਚ ਵੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕਿਵੇਂ ਸਾਲਮ ਜਿਹੜਾ ਹੈ ਉਹ ਸਾਡੀਆਂ ਮਾਤਾਵਾਂ ਭੈਣਾਂ ਦਾ ਰੋਲ ਹੈ ਸਿੰਘਾਂ ਦੇ ਨਾਲ ਬਰਾਬਰ। ਇਹੀ ਕਾਰਨ ਹੈ ਕਿ ਸਾਡੀ ਅਰਦਾਸ 'ਚ ਵੀ ਜਦੋਂ ਅਸੀਂ ਇਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਕਿਉਂਕਿ ਇਹ ਸਾਰੀ ਕੈਟਾਗਰੀ ਦੇ ਵਿੱਚ ਸਿੰਘਣੀਆਂ ਵੀ ਬਰਾਬਰ ਤੇ ਖੜੀਆਂ ਨੇ। ਸੋ ਬੀਬੀ ਕਿਰਨਦੀਪ ਕੌਰ ਜਿਹਨੂੰ ਹਰਾਸ ਕਰਨ 'ਚ ਕੋਈ ਕਸਰ ਨਹੀਂ ਛੱਡੀ ਗਈ, UK ਦੀ ਫੰਡਿੰਗ ਨਾਲ ਜੋੜਿਆ ਗਿਆ, ਉਹਨਾਂ ਦੀਆਂ ਟੀਮਾਂ ਨੇ ਉਹਨਾਂ ਦੇ ਪਿੰਡ ਜੱਲੂ ਖੇੜਾ ਜਾ ਕੇ ਹਰਾਸ ਕੀਤਾ। ਫਿਰ ਜਦੋਂ ਆਪਣੇ ਵੀਜ਼ੇ ਦੇ ਸਿਲਸਿਲੇ ਦੇ ਵਿੱਚ UK ਆਉਣਾ ਚਾਹੁੰਦੇ ਸੀ ਡੈਡਲਾਈਨ ਤੋਂ ਪਹਿਲਾਂ ਅੰਮ੍ਰਿਤਸਰ 에ਅਰਪੋਰਟ ਤੇ ਉਹਨਾਂ ਨੂੰ ਬਿਠਾ ਕੇ ਕਿੰਨੇ ਘੰਟੇ ਹਰਾਸ ਕੀਤਾ ਗਿਆ, ਵਾਪਸ ਭੇਜ ਦਿੱਤਾ ਗਿਆ। ਪਰ ਜਿਵੇਂ ਉਹਨਾਂ ਨੇ ਗ੍ਰੇਸਫੁਲੀ, ਹਾਲਾਂਕਿ ਇੱਕ ਅੱਧੀ ਸ਼ੈਤਾਨ ਕਿਸਮ ਦੀ ਜਿਹੜੀ ਹਿੰਦੂਤਵੀ ਐਂਕਰ ਸੀ, ਉਹਨੇ ਕੌਨਫੀਡੈਂਸ਼ੀਅਲਟੀ ਨਾਲ ਇੰਟਰਵਿਊ ਕਰਨ ਦੇ ਨਾਂ ਥੱਲੇ ਪਹਿਲਾਂ ਮਿਸ ਇਨਫੋਰਮੇਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਿਵੇਂ ਬੀਬੀ ਕਿਰਨਦੀਪ ਕੌਰ ਨੇ ਆਪਣਾ ਜਿਹੜਾ ਹੈ ਉਹ ਪੂਰਾ ਇੱਕ ਬੈਲੈਂਸ ਦੇ ਨਾਲ ਹਰ ਸਿਚੁਏਸ਼ਨ ਨੂੰ ਡੀਲ ਕੀਤਾ। ਹੁਣ ਉਹ ਹਰ ਹਫਤੇ ਜਿਹੜਾ ਆਪਣੇ ਪਤੀ ਨੂੰ ਮਿਲਣ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜਾਂਦੇ ਨੇ। ਹੁਣ ਰੀਜ਼ਨ, ਔਰ ਇਹ ਰੀਜ਼ਨ ਉਹਨਾਂ ਦੇ ਰਾਹੀਂ ਆਇਆ, ਉਹਨਾਂ ਦੀ ਸਟੇਟਮੈਂਟ, ਔਰ ਜਿਸ ਨੂੰ ਬਾਅਦ ਦੇ ਵਿੱਚ ਆਲਮੋਸਟ ਸਾਰੇ ਹੀ ਇਹਨਾਂ ਦੇ ਪ੍ਰੋਮੀਨੈਂਟ ਮੀਡੀਆ ਨੇ ਕਵਰ ਕੀਤਾ। ਜਿਵੇਂ ਨਿਊਜ਼ 18 ਨੇ ਹੰਗਰ ਸਟ੍ਰਾਈਕ ਬਾਈ ਅੰਮ੍ਰਿਤਪਾਲ ਸਿੰਘ ਐਂਡ ਏਡਸ, ਔਰ ਫਿਰ ਅਸੀਂ ਟਾਈਮਜ਼ ਆਫ ਇੰਡੀਆ ਦੀ ਸਟੋਰੀ ਦੇਖਦੇ ਹਾਂ, ਅੰਮ੍ਰਿਤਪਾਲ ਸਿੰਘ 9 ਏਡਸ ਔਨ ਹੰਗਰ ਸਟ੍ਰਾਈਕ ਓਵਰ ਬੈਡ ਫੂਡ ਇਨ ਅਸਾਮਜ਼ ਡਿਬਰੂਗੜ੍ਹ ਜੇਲ੍ਹ, ਔਰ ਹੋਰ ਵੀ ਜਿਹੜਾ ਨਿਊਜ਼ ਮੀਡੀਆ ਉਹਨਾਂ ਦੀਆਂ ਖਬਰਾਂ ਇਸ ਬਾਰੇ ਆਈਆਂ। ਔਰ ਇਹ ਕਿਉਂਕਿ ਬੀਬੀ ਕਿਰਨਦੀਪ ਕੌਰ ਨੇ ਕਿਹਾ ਕਿ ਭਾਈ ਉਹਨਾਂ ਦੀ ਇਹ ਹਾਲਤ ਠੀਕ ਨਹੀਂ ਹੈ। ਇੱਕ ਤਾਂ ਉਹਨਾਂ ਨੂੰ ਜਿਹੜੀ ਫੋਨ ਫੈਸਿਲਿਟੀ ਹੈ, ਇੱਕ ਤਾਂ ਤੁਸੀਂ 2900 ਕਿਲੋਮੀਟਰ ਦੂਰ ਲੈ ਗਏ ਹੋ, ਬਿਲਕੁਲ। ਦੂਸਰਾ ਉਹਨਾਂ ਨੂੰ ਈਵਨ ਆਪਣੇ ਵਕੀਲ ਨਾਲ, ਜ਼ਾਹਰ ਹੈ ਵਕੀਲ ਕੋਈ ਅਸਾਮ ਦੇ ਤਾਂ ਨਹੀਂ ਕੀਤੇ ਹੋਏ, ਕਿਉਂਕਿ ਜਦੋਂ ਤੁਸੀਂ ਕਰਦੇ ਹੋ ਆਪਣੇ ਵਕੀਲਾਂ ਨਾਲ NSA ਲਾਇਆ ਹੋਇਆ, ਕੋਈ ਅਜੇ NSA ਦੇ ਥੱਲੇ ਕੋਈ ਇਹ ਵੀ ਨਹੀਂ ਹੈ ਵੀ ਉਹਨਾਂ ਨੇ ਚਾਰਜ ਸ਼ੀਟ ਪੇਸ਼ ਕਰਨੀ ਹੈ, ਜਾਂ ਦੂਜਾ ਕਦੋਂ ਗਵਰਨਮੈਂਟ ਦੀ ਕਮੇਟੀ ਉਹਨੂੰ ਜਿਹੜੀ ਹੈ ਹੀਅਰਿੰਗ ਕਰੇਗੀ, ਉਹਦੀ ਕੀ ਨਹੀਂ ਕਰੇਗੀ। ਲੇਕਿਨ ਇਹੀ ਨਹੀਂ ਵੀ ਉਹਨਾਂ ਨੂੰ ਹਾਲਾਂ ਈਵਨ ਜੇਲ੍ਹ ਮੈਨੂਅਲ ਜਿਹੜੇ ਮਰਡਰ ਦੇ ਔਰ ਜਿਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਆ, ਉਹਨਾਂ ਬਾਰੇ ਵੀ ਉਹਨਾਂ ਦੀ ਇਹ ਰਿਕਮੈਂਡੇਸ਼ਨ ਹੈ ਕਿ ਆਪਣੇ ਹੋਮ ਟਾਊਨ ਦੇ ਨੇੜੇ ਦੀ ਜੇਲ੍ਹ 'ਚ ਉਹਨਾਂ ਨੂੰ ਰੱਖਿਆ ਜਾਏ। ਹੁਣ ਇਹ ਜਿਹੜੇ 10 ਸਿੰਘ ਭਾਈ ਅੰਮ੍ਰਿਤਪਾਲ ਸਿੰਘ ਔਰ 9 ਹੋਰ ਜਿਨ੍ਹਾਂ ਨੂੰ 2900 ਕਿਲੋਮੀਟਰ ਦੂਰ ਰੱਖਿਆ ਗਿਆ, ਉਹਨਾਂ ਨੂੰ ਫੋਨ ਫੈਸਿਲਿਟੀ ਵੀ ਨਹੀਂ ਦਿੱਤੀ ਜਾ ਰਹੀ ਕਿ ਵੀ ਉਹ ਆਪਣੇ ਗੱਲ ਕਰ ਸਕਣ ਵਕੀਲ ਨਾਲ, ਆਪਣੇ ਪਰਿਵਾਰਾਂ ਨਾਲ। ਫਿਰ ਉਹਨਾਂ ਨੂੰ ਖਾਣਾ ਜਿਹੜਾ ਦਿੱਤਾ ਜਾ ਰਿਹਾ ਹੈ ਉਹ ਉਸ ਦੇ ਵਿੱਚ ਤੰਬਾਕੂ ਦੀ ਮਿਲਾਵਟ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਹੜੇ ਅਖੰਡ ਕੀਰਤਨੀ ਜਥਿਆਂ ਦੇ ਫਾਊਂਡਰ ਵੀ ਨੇ, ਬਹੁਤ ਵੱਡੇ ਰੈਵੋਲੂਸ਼ਨਰੀ, ਜਦੋਂ ਅਸੀਂ ਗਦਰ ਮੂਵਮੈਂਟ ਦੀ ਗੱਲ ਕਰਦੇ ਹਾਂ ਬਹੁਤ ਵਾਰ ਹੋਰਨਾਂ ਨੂੰ ਬਹੁਤ ਸਾਰਾ ਕ੍ਰੈਡਿਟ ਦਿੱਤਾ ਜਾਂਦਾ, ਪਰ ਈਵਨ ਕਰਤਾਰ ਸਿੰਘ ਸਰਾਭਾ ਜਿਹੜਾ ਯੰਗ ਨੌਜਵਾਨ ਹੱਸ ਕੇ ਫਾਂਸੀ ਚੜ੍ਹਿਆ ਔਰ ਜਿਸ ਬਾਰੇ ਸੀ ਕਿ ਜੋ ਚਾਹੇ ਉਹ ਕਰ ਸਕਦਾ ਹੈ, ਉਹ ਜਹਾਜ਼ ਉਡਾ ਸਕਦਾ। ਦੂਜਾ ਉਹਨਾਂ ਦੀ ਵੀ ਸਭ ਤੋਂ ਵੱਡੀ ਇੰਸਪੀਰੇਸ਼ਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਨ, ਕਿਉਂਕਿ ਉਹਨਾਂ ਪਿੰਡਾਂ ਦੇ ਹੀ
ਜਿਹੜਾ ਉਹ ਸਰਾਭਾ ਔਰ ਨਾਰੰਗਵਾਲ ਭਾਈ ਸਾਹਿਬ ਰਣਧੀਰ ਸਿੰਘ ਉਹਨਾਂ ਦਾ ਪਿੰਡ ਸੀ, ਗੁੱਜਰਵਾਲ, ਇਹ ਸਾਰੇ ਨਾਲ ਪਿੰਡ ਨੇ ਔਰ ਉਹਨਾਂ ਦੀ ਇਨਸਪੀਰੇਸ਼ਨ ਸਨ। ਔਰ ਉਹਨਾਂ ਨੇ ਉਮਰ ਕੈਦ ਕੱਟੀ, ਉਹਨਾਂ ਦੇ ਉੱਤੇ ਲਾਹੌਰ ਕੰਸਪੀਰੇਸੀ ਕੇਸ ਪਹਿਲਾ, ਦੂਜਾ ਕਿੰਨਾ ਪਹਿਲਾਂ ਉਮਰ ਜਿਹੜਾ ਫਾਂਸੀ ਦੀ ਸੀ, ਡੈਥ ਸੈਂਟੈਂਸ ਸੀ, ਬਾਅਦ ਦੇ ਵਿੱਚ ਉਹ ਰਿਡਿਊਸ ਹੋਈ। ਸੋ ਉਹ ਕਿਉਂਕਿ ਰਹਿਤ ਬੈਤ ਦੇ ਪੂਰੇ ਧਾਰਨੀ ਸੀ, ਸਰਬਲੋਹ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਔਰ ਪੂਰਾ ਰਹਿਤ ਬੈਤ 'ਚ ਪਰਪੱਕ। ਤੇ ਉਹਨਾਂ ਦਾ ਜਦੋਂ ਤੁਸੀਂ ਜੀਵਨ ਪੜ੍ਹੋ, ਉਹਨਾਂ ਦੀ ਜੇਲ੍ਹ ਚਿੱਠੀਆਂ, ਜਦੋਂ ਉਹ ਜੇਲ੍ਹ ਦੇ ਵਿੱਚ ਸੀ, ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ, ਕਿਹਨਾਂ ਜੇਲ੍ਹਾਂ 'ਚ ਉਹਨਾਂ ਨੂੰ ਰੱਖਿਆ ਗਿਆ, ਖਾਸ ਤੌਰ 'ਤੇ ਹਜ਼ਾਰੀ ਬਾਗ ਬਿਹਾਰ ਦੇ ਵਿੱਚ, ਹੁਣ ਤਾਂ ਸ਼ਾਇਦ ਉਹਦੇ 'ਚ ਝਾਰਖੰਡ 'ਚ ਹੋਏ, ਔਰ ਉਹਨਾਂ ਸਾਰੀਆਂ ਥਾਵਾਂ 'ਤੇ ਇਹੀ ਹਰ ਥਾਂ ਉਹਨਾਂ ਨੂੰ ਉਹ ਕਹਿੰਦੇ ਸੀ ਵੀ ਮੈਂ ਤਾਂ ਅੰਮ੍ਰਿਤਧਾਰੀ ਹੋਣ ਦੇ ਨਾਤੇ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਾਂਗਾ। ਔਰ ਉਹ ਜਿੱਥੇ ਵੀ ਕੋਈ ਹਿੰਦੂ ਜੇਲ੍ਹ ਅਧਿਕਾਰੀ ਹੁੰਦਾ ਸੀ, ਉਹਨੇ ਉਹ ਜ਼ਰੂਰ ਗੜਬੜ ਕਰਨੀ, ਉਹਨੇ ਕਹਿਣਾ ਵੀ ਨਹੀਂ ਤੁਹਾਨੂੰ ਕਿਤੇ ਤੰਬਾਕੂ ਰਲਾ ਦੀ, ਉਹਨਾਂ ਨੇ ਫਿਰ ਛੱਡ ਦੇਣਾ ਫੂਡ ਹੀ। 40 ਦਿਨ ਵੀ ਉਹਨਾਂ ਭੁੱਖ ਹੜਤਾਲ ਕੀਤੀ ਹੋਈ ਹੈ ਉਹ ਸਾਰੇ ਦੇ ਵਿੱਚ। ਔਰ ਇੱਕ ਸਟੇਜ ਦੇ ਉੱਤੇ ਤਾਂ ਹਜ਼ਾਰੀ ਬਾਗ ਜੇਲ੍ਹ 'ਚ ਉਹਨਾਂ ਦੇ ਨਾਲ ਉਸ ਕਿਸਮ ਦਾ ਟਾਰਚਰ ਹੁੰਦਾ ਸੀ ਕਿ ਜਦੋਂ ਈਵਨ ਅਕਾਲ ਤਖਤ ਸਾਹਿਬ ਨੇ ਇੱਕ ਡੇਟ ਮਿੱਥੀ ਸੀ ਕਿ ਬਈ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਚੜ੍ਹਦੀ ਕਲਾ ਲਈ ਇਹ ਅਰਦਾਸ ਦਿਵਸ ਹੈ, ਸਭ ਅਰਦਾਸ ਕਰੋ। ਔਰ ਉਸ ਜ਼ਮਾਨੇ 'ਚ ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਜਿਹੜੇ ਗਦਰ ਮੂਵਮੈਂਟ ਨਾਲ ਵੀ ਜੁੜੇ ਹੋਏ ਸੀ, ਗਿਆਨੀ ਹੀਰਾ ਸਿੰਘ ਦਰਦ, ਉਹਨਾਂ ਦੀ ਇੱਕ ਪੂਰੀ ਨਜ਼ਮ ਸੀ ਜਦੋਂ ਕਿ ਭਾਈ ਰਣਧੀਰ ਸਿੰਘ ਉਸ ਡਿਫਿਕਲਟੀ 'ਚੋਂ ਲੰਘ ਰਹੇ ਸੀ, ਭੁੱਖ ਹੜਤਾਲ 'ਤੇ ਵੀ ਨੇ, ਜ਼ਬਰਦਸਤੀ ਉਹਨਾਂ ਦੇ ਦੰਦ ਤੋੜ ਕੇ ਫੋਰਸ ਫੀਡਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਹਨਾਂ ਦੀ ਇੱਕ ਨਜ਼ਮ ਬੜੀ ਪਪੂਲਰ ਸੀ, ਉਹਦੀ ਇੱਕ ਲਾਈਨ ਸੀ ਕਿ ਵੀ ਚਲੀਏ ਹਜ਼ਾਰੀ ਬਾਗ ਵੀਰ ਰਣਧੀਰ ਪਾਸ, ਚੱਕੀਆਂ ਭਿਆਈਏ ਬਹਿ ਕੇ ਕੋਲ ਸੋਹਣੇ ਯਾਰ ਦੇ। ਔਰ ਉਹੀ ਉਹ ਤਾਂ ਅੰਗਰੇਜ਼ਾਂ ਦਾ ਜ਼ਮਾਨਾ ਸੀ, ਕਲੋਨੀਅਲ ਸੀ, ਗੈਰ ਸਨ ਉਹ ਲੋਕ। ਪਰ ਅੱਜ ਆਪਣੇ ਮੁਲਕ ਦੇ ਵਿੱਚ ਪਹਿਲਾਂ ਤੁਸੀਂ ਜੇਲ੍ਹ ਮੈਨੂਅਲਸ ਜਿਹੜੇ ਜਾਂ ਜੋ ਵੀ ਤੁਹਾਡੇ ਕਾਨੂੰਨ ਨੇ, ਪਹਿਲਾਂ ਤਾਂ NSA ਲਾਣਾ ਹੀ ਕਲੋਨੀਅਲ ਰੂਲ ਹੈ ਜਿਹੜਾ ਜਿਹਦੇ ਥੱਲੇ ਕੋਈ ਰੀਜ਼ਨ ਨਹੀਂ, ਕੋਈ ਚਾਰਜ ਨਹੀਂ। ਔਰ ਅੱਜ ਇੱਕ ਨੇ ਇਸ ਦੇ ਉੱਤੇ ਚਾਰਜ ਸ਼ੀਟ ਬਣਾਈ ਸੀ ਕਿ ਬਈ ਉਹਨਾਂ ਦਾ ਕਸੂਰ ਕੀ ਹੈ, ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕੀ ਗੁਨਾਹ ਕੀਤਾ ਹੈ। ਉਹਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਦੇ ਗੁਨਾਹ ਦੀ ਲਿਸਟ ਅਸੀਂ ਦੱਸ ਦਿੰਦੇ ਹਾਂ। ਅਤੇ ਉਹ ਉਹਨਾਂ ਦੇ ਗੁਨਾਹਾਂ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਕਤਲ ਕੋਈ ਨਹੀਂ, ਨਨ, ਡਾਕਾ ਨਨ, ਕਿਡਨੈਪਿੰਗ ਨਨ, ਬੰਬ ਧਮਾਕੇ ਨਨ, ਰੇਪ ਨਨ। ਫਿਰ ਜੁਰਮ ਕੀ ਹੈ? ਪੰਜਾਬੀਆਂ ਦੀ ਨਜ਼ਰ 'ਚ ਸਾਰੀ ਭਗਵੰਤ ਮਾਨ ਐਂਡ ਕੰਪਨੀ ਐਂਡ ਦੂਜੇ ਹਿੰਦੂ ਤਵੀ ਅਜਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਲੈ ਕੇ ਗਿਆ। ਅਕਾਲੀਆਂ 'ਚ ਵੀ, ਅਕਾਲੀ ਵੀ ਇਸੇ ਕੈਟਾਗਰੀ 'ਚ ਆ ਜਾਂਦਾ, ਤੱਤੀਆਂ ਗੱਲਾਂ ਕਰਦਾ, ਦੇਖੋ ਤਲਵਾਰਾਂ ਤੇ ਬੰਦੂਕਾਂ ਨਾਲ ਰੱਖਦਾ, ਨਾ ਤਾਂ ਕੋਈ ਅਨਲਾਇਸੈਂਸ ਸੀ, ਸਾਰੀਆਂ ਹੀ ਲਾਇਸੈਂਸ, ਤੇ ਤਲਵਾਰ ਦਾ ਹੱਕ ਹੈ। ਸਿਰ ਦੇਣ ਦੀ ਗੱਲ ਕਰਦਾ, ਉਹ ਤਾਂ ਭਾਈ ਜਦੋਂ ਕੋਈ ਗੁਰੂ ਕਾ ਅੰਮ੍ਰਿਤ ਲੈਂਦਾ ਉਹਨੂੰ ਪਹਿਲੇ ਵਾਕ ਹੀ ਜਥੇਦਾਰ ਦੇ ਹੁੰਦੇ ਨੇ ਉਹਨਾਂ ਪੰਜਾਂ 'ਚੋਂ, ਜਿਹੜਾ ਬਰੀਫ ਕਰਦਾ ਹੈ ਸੰਗਤ ਨੂੰ ਕਿ ਅੱਜ ਤੋਂ ਤੁਹਾਡਾ ਸਿਰ ਗੁਰੂ ਪੰਥ ਦੀ ਅਮਾਨਤ ਹੈ। ਤੇ ਸਰਕਾਰ ਦੀ ਨਜ਼ਰ 'ਚ ਕੀ ਜੁਰਮ ਹੈ? ਦਿੱਲੀ ਸਰਕਾਰ ਦੀ ਜਿਨ੍ਹਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ, ਨਸ਼ੇ ਛੁਡਵਾ ਰਿਹਾ, ਅੰਮ੍ਰਿਤ ਛਕਵਾ ਰਿਹਾ, ਉਸ ਦਾ ਪ੍ਰਚਾਰ ਹੀ ਹਥਿਆਰ ਹੈ। ਪਰ ਅਸਲੀ ਜੁਰਮ ਉਹ ਸਿੱਖ ਹੈ। ਔਰ ਇਹ ਜਿਹੜੇ ਜੁਰਮ ਦੀ ਗੱਲ ਹੈ, ਈਵਨ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਦੀ ਜਦੋਂ ਮੈਂ ਦੇਖਦਾ ਉਹਨਾਂ ਦੇ ਦੀਦਾਰ ਕਰਦਾ ਤੇ ਕਿਸ ਕਦਰ ਉਹਨਾਂ ਦੀ ਦਰਸ਼ਕ ਦੇਖ ਵੀ ਸਕਦੇ ਨੇ, ਸਿੰਪਲਿਸਟਿਕ। ਤੇ ਉਹਨਾਂ ਨੇ ਕਿਹਾ ਕਿ ਵੀ ਜੇਕਰ ਸਿੱਖੀ ਦੀ ਗੱਲ ਕਰਨੀ, ਧਰਮ ਦਾ ਪ੍ਰਚਾਰ ਕਰਨਾ ਤਾਂ ਬੱਚਿਆਂ ਨੂੰ ਕਾਲੇ ਪਾਣੀ ਜਾਣਾ ਹੀ ਪੈਣਾ। ਸਾਨੂੰ ਕੋਈ ਮਲਾਲ ਨਹੀਂ। ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਜਦੋਂ ਡਿਬਰੂਗੜ੍ਹ ਅਸਾਮ ਮਿਲ ਕੇ ਆਉਂਦੇ ਨੇ, ਕਹਿੰਦੇ ਜੇ ਸਿੱਖੀ ਦੀ ਗੱਲ ਕਰਨੀ ਹੈ ਤੇ ਧਰਮ ਦਾ ਪ੍ਰਚਾਰ ਕਰਨਾ ਤਾਂ ਫਿਰ ਬੱਚਿਆਂ ਨੂੰ ਕਾਲੇ ਪਾਣੀ ਜਾਣਾ ਹੀ ਪੈਣਾ। ਸੋ ਇਹ ਅਸੀਂ ਸਮਝਦੇ ਹਾਂ ਕਿ ਭਾਈ ਉਹਨਾਂ ਦੇ ਉੱਤੇ ਜੋ ਕੁਛ ਬ੍ਰਿਟਿਸ਼ ਕਲੋਨੀਅਲ ਪੀਰੀਅਡ, ਜਦੋਂ ਮੈਂ ਅੱਜ ਬੀਬੀ ਕਿਰਨਦੀਪ ਕੌਰ ਉਹਨਾਂ ਦਾ ਦੇਖਿਆ ਕਿ ਭਾਈ ਉਹਨਾਂ ਨੇ ਉਹ ਤੰਬਾਕੂ ਪਾ ਰਹੇ ਨੇ, ਦੇ ਰਹੇ ਨੇ, ਮੈਂ ਕਿਹਾ ਵੀ ਇਹ ਤਾਂ ਉਹੀ ਹਜ਼ਾਰੀ ਬਾਗ ਔਰ ਉਹੀ ਹਿੰਦੂ ਜੇਲਰ ਔਰ ਦੂਜੇ, ਪਰ ਉਹ ਤਾਂ ਅੰਗਰੇਜ਼ੀ ਰਾਜ ਸੀ। ਅੱਜ ਉਹੀ ਕਹਾਣੀ ਦੁਹਰਾਈ ਜਾ ਰਹੀ ਹੈ। ਔਰ ਬੀਬੀ ਨੇ ਕਿਹਾ ਕਿ ਭਾਈ ਉਹ ਜਿਹੜੇ ਨੇ ਬਾਕੀ ਵੀ ਉਹਨਾਂ ਨੂੰ ਜਿਹੜਾ ਕਾਫੀ ਕੁਛ ਜਿਹੜਾ ਉਹ ਸਰੀਰਕ ਤੌਰ 'ਤੇ ਬਾਕੀਆਂ ਦੇ ਨਾਲ ਵੀ ਜੋ ਸਲੂਕ ਹੋ ਰਿਹਾ, ਔਰ 2-3 ਨੁਕਤੇ ਜਿਹੜੇ ਬਾਕੀਆਂ ਨੇ ਵੀ ਲਿਖੇ ਨੇ ਕਿ ਭਾਈ ਨਾ ਤਾਂ ਉਹਨਾਂ ਨੂੰ ਫੋਨ ਕਰਨ ਦਿੱਤਾ ਜਾਂਦਾ, ਨਾ ਘਰ ਗੱਲ ਕਰ ਸਕਦੇ ਨੇ, ਨਾ ਵਕੀਲਾਂ ਨਾਲ,
ਲਾਂਗਰੀ ਜਿਹੜਾ ਤੰਬਾਕੂ ਪਾਉਂਦਾ ਔਰ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਵੀ ਤੰਬਾਕੂ ਤੇ ਸ਼ਾਇਦ ਹੋਰ ਵੀ ਕੁਝ ਨਸ਼ੀਲੀਆਂ ਚੀਜ਼ਾਂ ਖਾਣ ਪਾਣ 'ਚ ਦਿੱਤੀਆਂ ਜਾ ਰਹੀਆਂ ਨੇ। ਦਿਮਾਗੀ ਤੇ ਸਰੀਰਕ ਤੌਰ ਤੇ ਕਮਜ਼ੋਰ ਕਰਨ ਲਈ ਕਈ ਖਤਰਨਾਕ ਮੈਟਲ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਪਾ ਕੇ ਦਿੱਤਾ ਜਾਂਦਾ ਹੈ, ਉਹ ਜਿਸ ਨਾਲ ਕੁਝ ਵੀ ਹੋ ਸਕਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਪੁਰਾਣੇ ਖਾੜਕੂ ਜੇਲ੍ਹਾਂ ਕੱਟ ਕੇ ਆਏ ਨੇ ਔਰ ਤੁਸੀਂ ਆ ਕੇ ਦੇਖੋਗੇ ਬਹੁਤ ਸਾਰੇ ਉਸ ਕਿਸਮ ਦੇ ਜਿਹੜੇ ਨੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਦੇ ਨਾਲ ਇਸ ਕਿਸਮ ਦਾ ਹੀ ਇਹ ਸਾਰਾ ਪਾਰਟ ਹੁੰਦਾ। ਸੋ ਇਸ ਸਾਰੇ ਦੌਰ ਜਿਹੜੀ ਸਭ ਤੋਂ ਸੀ ਕਿ ਬੀਬੀ ਕਰਨਦੀਪ ਕੌਰ ਨੇ ਕਿਹਾ ਕਿ ਮੈਂ ਵੀ ਆਪਣੇ ਸਰਦਾਰ ਜੀ ਦੇ ਨਾਲ ਹੀ ਹੁਣ ਭੁੱਖ ਹੜਤਾਲ ਤੇ ਜਾ ਰਹੀ ਹਾਂ, ਔਰ ਇਸ ਦਾ ਅਸਰ ਵੀ ਹੋਇਆ। ਫੌਰਨ ਜਦੋਂ ਇਹ ਖਬਰ ਆਈ ਔਰ ਵਕਤ ਵੀ ਪਿਆ ਮੀਡੀਆ 'ਚ, ਉਹਨਾਂ ਨੇ ਆ ਕੇ ਜਦੋਂ ਦੱਸਿਆ ਤੇ ਜਿਹੜਾ ਉਸ ਇਲਾਕੇ ਦਾ ਪੁਲਿਸ ਮੁਖੀ ਔਰ ਦੂਜੇ ਜਿਹੜੇ ਨੇ ਉਹ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ 'ਚ ਗਏ ਔਰ ਇਸ ਦੇ ਉੱਤੇ ਡਿਨਾਈਲ ਆਈ ਹੈ ਕਿ ਜੀ ਹੁਣ ਕੋਈ ਹੰਗਰ ਸਟ੍ਰਾਈਕ ਨਹੀਂ ਹੈ। ਜੇਲ੍ਹ ਅਫੀਸ਼ੀਅਲ ਕਹਿੰਦੇ ਨੇ ਗ੍ਰਾਂਟਸ ਵੀਕਲੀ ਫੋਨ ਕਾਲ ਐਕਸੈਸ, ਕਿ ਅਸੀਂ ਉਹਨਾਂ ਨੂੰ ਹਫਤੇ ਦੇ ਵਿੱਚ ਉਹ 15 ਤੋਂ 20 ਮਿੰਟ ਜਿਹੜਾ ਉਹ ਗੱਲਬਾਤ ਕਰ ਸਕਦੇ ਨੇ। ਹੁਣ ਉਹ ਗੁੰਡਾ ਬਿਠਾਇਆ ਹੋਇਆ ਅਮਿਤ ਸ਼ਾਹ ਦਾ ਕੁੱਤਾ ਲਾਰੈਂਸ ਬਿਸ਼ਨੋਈ, ਉਹ ਉਥੋਂ ਬਠਿੰਡਾ ਜੇਲ੍ਹ 'ਚੋਂ ਬੈਠ ਕੇ ਇੰਟਰਵਿਊ ਦੇ ਰਿਹਾ ਮੀਡੀਆ ਨੂੰ, ਧਮਕੀਆਂ ਦੇ ਰਿਹਾ ਸਲਮਾਨ ਖਾਨ ਨੂੰ ਇੱਧਰ ਉੱਧਰ, ਤੇ 2900 ਕਿਲੋਮੀਟਰ ਦੂਰ। ਔਰ ਇਹਦੇ 'ਚ ਭਗਵੰਤ ਮਾਨ ਸਰਕਾਰ ਵੀ ਇਕੁਅਲੀ ਜ਼ਿੰਮੇਵਾਰ ਹੈ, ਕਿਉਂਕਿ ਇਹੀ ਜ਼ਿੰਮੇਵਾਰ ਨੇ ਇਸ ਲਈ, ਅਦਰਵਾਈਜ਼ ਹਾਂ NIA ਉਹਨਾਂ ਨੂੰ ਲਿਜਾ ਸਕਦੀ ਸੀ। ਔਰ ਹੁਣ ਵੀ ਕਿਨੇ ਪਰਮਿਸ਼ਨ ਰੋਕੀ ਫੋਨ ਦੀ, ਉਹਦੇ 'ਚ ਇਹ ਵੀ ਜ਼ਿੰਮੇਵਾਰ ਨੇ। ਪਰ ਹੁਣ ਜੇਲ੍ਹ ਅਫੀਸ਼ੀਅਲਸ ਨੇ ਇਹ ਕਿਹਾ, ਡਿਬਰੂਗੜ੍ਹ ਦਾ ਡਿਪਟੀ ਕਮਿਸ਼ਨਰ ਵਿਸ਼ਵਜੀਤ ਪੇਗੂ ਤੇ SP ਸ਼ਵੇਤਕ ਮਿਸ਼ਰਾ ਉਹ ਜੇਲ੍ਹ ਦੇ ਵਿੱਚ ਮਿਲਣ ਗਏ ਔਰ ਉੱਥੇ ਉਹਨਾਂ ਨੇ ਜਾ ਕੇ ਕਿਹਾ ਕਿ ਜੀ ਹੁਣ ਜਿਹੜਾ ਹੰਗਰ ਸਟ੍ਰਾਈਕ ਜਿਹੜੀ ਆ ਉਹ ਟੁੱਟ ਗਈ ਹੈ। ਆਈ ਹੈਵ ਪਰਸਨਲੀ ਮੈਟ ਵਿਦ them, they want access to phone facilities, they will be allowed to make a phone call once a week for 15-20 minutes। ਹੁਣ ਜਿਹੜਾ ਕੁਆਲਿਟੀ ਆਫ ਫੂਡ ਹੈ ਉਹ ਉਸ ਦੇ ਵਿੱਚ ਅਸੀਂ ਉਸ 'ਚ ਵੀ ਸੁਧਾਰ ਕਰਾਂਗੇ ਇਹ ਉਹ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਵਰਤਾਰਾ ਜੇ ਹੁਣ ਅਕਾਲੀ ਚੀਕਾਂ ਮਾਰ ਰਿਹਾ ਹੈ, ਹਰਚਰਨ ਸਿੰਘ ਧਾਮੀ ਕਿ ਜੀ ਉਹਨਾਂ ਨੇ PTC ਦਾ ਕਰਤਾ, ਉਹਨੂੰ ਗੁਰਦੁਆਰਾ ਸੋਧ ਕਰਤੀ ਬਿੱਲ ਦੇ ਵਿੱਚ, ਅਸੀਂ ਅਮਿਤ ਸ਼ਾਹ ਨੂੰ ਲੈ ਕੇ ਜਾਵਾਂਗੇ, ਡੈਲੀਗੇਸ਼ਨ ਜਾ ਕੇ ਮੀਟ ਕਰੇਗਾ। ਜੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਜਾਂ ਬਾਕੀ ਸਿੱਖ ਅਦਾਰੇ ਸੰਸਥਾਵਾਂ ਥੋੜੀ ਬਹੁਤ ਵੀ ਗੈਰਤ ਅਣਖ ਹੁੰਦੀ ਤੇ ਫਿਰ ਇਹ ਸਾਰੇ ਹੀ ਇੱਕ ਪਾਸੇ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਜਿਹੜੇ 25-25 30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਰਿਹਾ ਕਰਾਉਣ ਲਈ। ਇੱਧਰ ਇੰਨਾ ਕਰੰਟ ਇਸ਼ੂ ਸੀ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਸ ਕਦਰ ਨੌਜਵਾਨੀ ਜੁੜੀ ਸੀ, ਜੇ ਇਹਨਾਂ 'ਚ ਮਾੜਾ ਮੋਟਾ ਵੀ ਕੋਈ ਗ੍ਰੇਨ ਆਫ ਟਰੂਥ ਹੁੰਦਾ ਜਾਂ ਅੱਜ ਵੀ ਹੋਏ ਤੇ ਇਹ ਹੁਣ ਤਾਂ ਉਹਦੇ ਲਈ ਤਾਂ ਮੋਰਚਾ ਲਾਉਣ ਨੂੰ ਤਿਆਰ ਨੇ। ਧਾਮੀ ਨੇ ਕਿਹਾ ਜੀ ਜੇ ਸੋਧ ਹੋ ਗਈ ਤੇ ਉਹ ਸਾਰੇ 'ਚ ਅਸੀਂ ਮੋਰਚਾ ਲਾ ਦਿਆਂਗੇ। ਤੁਹਾਡੇ ਕਿਹਾ ਤੇ ਤੁਹਾਡੇ ਘਰ ਵਾਲਿਆਂ ਨੇ ਵੀ, ਘਰ ਵਾਲੀਆਂ ਨੇ ਵੀ ਨਹੀਂ ਜਾਣਾ ਹੈ। ਹਾਲਾਤ ਤਾਂ ਇਹਨਾਂ ਸਾਰਿਆਂ ਦਾ ਇਹ ਹੈ, ਪਰ ਜੇ ਤੁਹਾਡੇ 'ਚ ਅਜੇ ਵੀ ਕੋਈ ਸਿੱਖੀ ਨਾਂ ਦੀ ਚੀਜ਼ ਹੈ, ਕੋਈ ਮਾੜਾ ਮੋਟਾ ਕੋਈ 1% ਵੀ, ਤੇ ਇਹਨਾਂ ਇਸ਼ੂਜ਼ ਨੂੰ ਆਧਾਰ ਬਣਾ ਕੇ ਸਹੀ ਜੇ ਤੁਹਾਡੇ ਮੂੰਹੋਂ ਖਾਲਿਸਤਾਨ ਅੜਦਾ ਹੈ, ਫਸਦਾ ਹੈ, ਤੁਸੀਂ ਅੱਜ ਵੀ ਜੇ ਇਮਾਨਦਾਰੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਬਾਕੀ 9 ਸਿੰਘਾਂ ਦੀ ਰਿਹਾਈ, ਜੇਲ੍ਹਾਂ ਜਿਹੜੇ ਬੰਦ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਨੇ ਉਹਨਾਂ ਦੇ ਮੁੱਦੇ ਨੂੰ ਲੈ ਕੇ ਉਸ ਦੇ ਵਿੱਚ ਤੁਸੀਂ ਆਪਣਾ ਵੀ ਜੋੜ ਲਓ, ਬਾਦਲਾਂ ਨੂੰ ਵੀ ਖੁਸ਼ ਕਰ ਦਿਓ ਜੇ ਤੁਹਾਡੀ ਰੋਟੀ ਰੋਜ਼ੀ ਉਹਨਾਂ ਦੇ ਨਾਲ ਹੈ। ਅਦਰਵਾਈਜ਼ ਇਹ ਜਿਹੜਾ ਸਾਰਾ ਐਵੇਂ ਡਰਾਮੇਬਾਜ਼ੀ ਹੈ। ਪਰ ਅਸੀਂ ਸਮਝਦੇ ਹਾਂ ਕਿ ਮੈਂ ਬੀਬੀ ਕਿਰਨਦੀਪ ਕੌਰ ਉਹਨਾਂ ਦੀ ਇਸ ਕਰੇਜ ਵਾਲੀ ਗੱਲ ਨੂੰ ਸੈਲੂਟ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਵੀਅਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।